ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪੰਜਾਬੀ ਰੇਡੀਓ USA ਦੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਇਹ ਦੱਸਦੇ ਜਾਈਏ ਕਿ ਪਾਕਿਸਤਾਨ 'ਚ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਨਾਲ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਕੋਈ ਵੀ ਸਿਆਸੀ ਜਮਾਤ ਆਪਣੀ ਸਿਆਸੀ ਮੁਹਿੰਮ ਨੂੰ ਜਾਰੀ ਨਾ ਰੱਖੇ ਬਲਕਿ ਇੱਥੇ ਹੀ ਮੁਕਾ ਦੇਵੇ, क्योंकि पाकिस्तान च अज 7 फरवरी का दिन है तो 8 फरवरी नूं चोणां ने। इस करके सिक्योरिटी सूरत हाल नूं भी वेखदियां होया आख्या गया है कि हुण कोई भी सियासी पार्टी इंतखाबी मुहिम नूं जारी ना रखे, इत्थों तक कि बैनर लावन ते भी पाबंदी होएगी। इलैक्शन कमिशन वालों आख्या गया है कि जे कोई भी इस हुक्म की खिलाफ वर्जी करेगा तो उहदे खिलाफ कानूनी कार्रवाई की जाएगी। ਇਹਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਪਾਕਿਸਤਾਨ ਭਰ ਦੇ ਟੀਵੀ ਚੈਨਲਾਂ ਤੇ ਵੀ ਪਾਬੰਦੀ ਲਾ ਦਿੱਤੀ ਹੈ ਕਿ ਜਿਸ ਪੋਲਿੰਗ ਸਟੇਸ਼ਨ ਦਾ ਵੇਲਾ 5 ਵਜੇ ਮੁੱਕ ਜਾਏਗਾ 6 ਵਜੇ ਤੋਂ ਪਹਿਲਾਂ ਉਹਦਾ ਨਤੀਜਾ ਅਨਾਉਂਸ ਨਹੀਂ ਕੀਤਾ ਜਾਏਗਾ, ਭਾਵੇਂ ਉੱਥੇ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੋਵੇ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੇ ਫੈਸਲੇ ਮੁਜਬ ਟੀਵੀ ਚੈਨਲ ਆਪਸ 'ਚ ਜਿਹੜਾ ਬ੍ਰੇਕਿੰਗ ਨਿਊਜ਼ ਖੇਡਦੇ ਸਨ ਉਹ ਸ਼ੋਰ ਸ਼ਰਾਬਾ ਹੁਣ ਪੋਲਿੰਗ ਸਟੇਸ਼ਨ ਤੇ ਪੋਲਿੰਗ ਮੁੱਕਣ ਦੇ 1 ਘੰਟੇ ਬਾਅਦ ਸ਼ੁਰੂ ਹੋਏਗਾ। ਪਾਕਿਸਤਾਨ ਦੇ ਨਿਗਰਾਨ ਪ੍ਰਾਈਮ ਮਿਨਿਸਟਰ ਅਨਵਾਰੁਲ ਹਕ ਕਾਕੜ ਹੋਰਾਂ ਦਾ ਆਖਣਾ ਹੈ ਕਿ ਅਸੀਂ ਸਾਫ਼ ਅਤੇ ਸ਼ਫਾਫ ਚੋਣਾਂ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਾਂ, ਪਰ ਚੋਣਾਂ ਤੋਂ ਮਗਰੋਂ ਸਰਕਾਰ ਕਿਹਦੀ ਬਣਦੀ ਏ ਤੇ ਕਿਹੜੀ ਸਿਆਸੀ ਪਾਰਟੀ ਜਿੱਤ ਦਾ ਐਲਾਨ ਕਰਦੀ ਏ, ਇਹਦਾ ਫੈਸਲਾ ਆਵਾਮ ਦੇ ਵੋਟ ਤੇ ਹੈ। ਅਸੀਂ ਹਰ ਮੁਮਕਿਨ ਤੇ ਹਰ ਪਾਰਟੀ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਆਪਣੀ ਮੁਹਿੰਮ ਨੂੰ ਚਲਾ ਸਕਣ। ਹੁਣ ਫੈਸਲਾ 8 ਫਰਵਰੀ ਨੂੰ ਹੋਏਗਾ ਕਿ ਸਰਕਾਰ ਕਿਹਦੀ ਬਣਦੀ ਹੈ। ਦੂਜੇ ਪਾਸੇ ਨਿਗਰਾਨ ਦਾਖਲਾ ਮਾਮਲਿਆਂ ਦੇ ਵਜ਼ੀਰ ਡਾਕਟਰ ਗੌਹਰ ਏਜਾਜ਼ ਹੋਰਾਂ ਦਾ ਆਖਣਾ ਹੈ ਕਿ ਸਾਫ਼ ਅਤੇ ਸ਼ਫਾਫ ਚੋਣਾਂ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਫ੍ਰੀ ਐਂਡ ਫੇਅਰ ਇਲੈਕਸ਼ਨ ਕਮਿਸ਼ਨ ਨੈਟਵਰਕ ਯਾਨੀ ਫਾਫਨ ਦਾ ਆਪਣੀ ਰਿਪੋਰਟ ਰਾਹੀਂ ਆਖਣਾ ਹੈ ਕਿ ਚੋਣਾਂ ਵਾਲੇ ਦਿਨ ਰਜਿਸਟਰਡ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਖਾਸ ਤੌਰ ਤੇ ਜ਼ਨਾਨੀਆਂ ਨੂੰ ਰਿਪੋਰਟਿੰਗ ਤੋਂ ਨਾ ਢੱਕਿਆ ਜਾਏ ਤੇ ਨਾ ਹੀ ਵੋਟ ਪਾਉਣ ਤੋਂ ਢੱਕਿਆ ਜਾਏ। ਰਿਪੋਰਟ ਮੁਜਬ ਫਾਫਨ ਦਾ ਆਖਣਾ ਹੈ ਕਿ ਸਾਫ਼ ਸੁਥਰੀਆਂ ਚੋਣਾਂ ਵਾਸਤੇ ਕਾਨੂੰਨੀ ਤਕਾਜ਼ਿਆਂ ਨੂੰ ਹਰ ਸੂਰਤ ਪੂਰਾ ਕੀਤਾ ਜਾਏ। ਰਿਪੋਰਟ ਮੁਜਬ ਇਲੈਕਸ਼ਨ ਕਮਿਸ਼ਨ ਇੰਤਖਾਬੀ ਕਾਨੂੰਨ ਦੀ ਦਫਾ 8B ਦੇ ਤਹਿਤ ਇਲੈਕਸ਼ਨ ਕਮਿਸ਼ਨ ਨੂੰ ਇਹ ਇਖਤਿਆਰ ਹੈ ਕਿ ਰਿਟਰਨਿੰਗ ਅਫਸਰਾਂ ਵੱਲੋਂ ਰੱਦ ਕੀਤੇ ਜਾਣ ਵਾਲੇ ਵੋਟਾਂ ਨੂੰ ਇੱਕ ਵਾਰੀ ਫਿਰ ਚੈੱਕ ਕਰ ਲਿਆ ਜਾਏ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਖਿਲਾਫ ਲਗਾਤਾਰ 3 ਕੇਸਾਂ ਦੇ ਫੈਸਲੇ ਆਉਣ ਤੇ ਸਜ਼ਾਵਾਂ ਹੋਣ ਮਗਰੋਂ ਇਹ ਖਬਰਾਂ ਗਰਦਿਸ਼ ਕਰ ਰਹੀਆਂ ਨੇ, ਜਿਨ੍ਹਾਂ 'ਚ ਆਖਿਆ ਜਾ ਰਿਹਾ ਹੈ ਕਿ ਉਹਨਾਂ ਉੱਤੇ ਕਾਇਮ ਚੌਥੇ ਵੱਡੇ ਮੁਕੱਦਮੇ ਅਲ-ਕਾਦਰ ਟਰਸਟ ਦਾ ਫੈਸਲਾ ਵੀ ਆ ਸਕਦਾ ਹੈ, ਜਿਹਦੇ 'ਚ ਇਮਰਾਨ ਖਾਨ ਹੋਰਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਜਾ ਸਕਦੀ ਹੈ। ਦੂਜੇ ਪਾਸੇ ਇਮਰਾਨ ਖਾਨ ਦੇ ਵਕੀਲ ਤੇ ਪਾਰਟੀ ਮੈਂਬਰ ਸਰਦਾਰ ਲਤੀਫ ਖੋਸਾ ਹੋਰਾਂ ਦਾ ਆਖਣਾ ਹੈ ਕਿ ਸਾਡੀ ਸਿਆਸੀ ਪਾਰਟੀ ਕੋਲੋਂ ਉਹਦਾ ਇੰਤਖਾਬੀ ਨਿਸ਼ਾਨ ਖੋਇਆ ਗਿਆ ਹੈ, ਪਰ ਸਾਡੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਨਾ ਆਖਿਆ ਜਾਏ। ਉਹ ਅਜੇ ਵੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਵਾਸਤੇ ਹੀ ਲੜ ਰਹੇ ਨੇ। ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਮੁਹੰਮਦ ਨਵਾਜ਼ ਸ਼ਰੀਫ ਹੋਰਾਂ ਦਾ ਆਖਣਾ ਹੈ ਕਿ ਜੇ ਉਹਨਾਂ ਦੀ ਸਰਕਾਰ ਨੂੰ ਨਾ ਡੇਗਿਆ ਜਾਂਦਾ ਤੇ ਅੱਜ ਮੁਲਕ ਤਰੱਕੀ ਕਰ ਰਿਹਾ ਹੁੰਦਾ। ਅਸੀਂ ਇੱਕ ਵਾਰੀ ਫਿਰ ਸਰਕਾਰ ਬਣਾ ਕੇ ਇਸ ਮੁਲਕ ਨੂੰ ਤਰੱਕੀ ਦੀ ਰਾਹ ਤੇ ਲੈ ਆਵਾਂਗੇ। ਮੰਗਲ ਦੇ ਦਿਨ ਕਸੂਰ ਸ਼ਹਿਰ ਦੇ ਇਲਾਕੇ ਖੁੜੀਆਂ 'ਚ ਜਲਸੇ ਕਰਦੇ ਹੋਏ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਅਸੀਂ ਬੜੀਆਂ ਠੋਕਰਾਂ ਖਾਧੀਆਂ ਨੇ, ਪਰ ਹੁਣ ਅਸੀਂ ਏਸ਼ੀਅਨ ਟਾਈਗਰ ਬਣ ਕੇ ਨਿਕਲਾਂਗੇ। ਉਹਨਾਂ ਆਖਿਆ ਕਿ 2 ਦਿਨ ਬਾਅਦ ਮੁਲਕ 'ਚ ਤਰੱਕੀ ਦਾ ਸੂਰਜ ਕਾਮਯਾਬੀ ਦਾ ਨਵਾਂ ਪੈਗਾਮ ਲੈ ਕੇ ਉਭਰੇਗਾ। ਉਹਨਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਨਾਂ ਲਏ ਬਗੈਰ ਤਨਕੀਦ ਕਰਦਿਆਂ ਹੋਇਆ ਆਖਿਆ ਕਿ ਉਹ ਧਰਨੇ 'ਚ ਮਸਰੂਫ ਰਹੇ ਤੇ ਅਸੀਂ ਮੁਲਕ ਦੀ ਤਰੱਕੀ ਵਾਸਤੇ ਕੰਮ ਕਰਦੇ ਰਹੇ। ਤੇ ਨਾਲ ਹੀ ਉਹਨਾਂ ਦਾ ਆਖਣਾ ਸੀ ਕਿ 50 ਲੱਖ ਘਰ ਦੇਣ ਦਾ ਵਾਅਦਾ ਕੀਤਾ ਸੀ, ਪਰ ਇੱਕ ਵੀ ਬੰਦੇ ਨੂੰ ਘਰ ਨਹੀਂ ਲੱਭਿਆ। ਉਲਟਾ ਪਾਕਿਸਤਾਨ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਇਸੇ ਮੌਕੇ ਤੇ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਇਹ ਵੀ ਐਲਾਨ ਕੀਤਾ ਕਿ ਖੁੜੀਆਂ ਸ਼ਹਿਰ 'ਚ ਦਾਨਿਸ਼ ਸਕੂਲ ਵੀ ਬਣਾਏ ਜਾਣਗੇ, ਕਾਲਜ ਵੀ ਬਣਾਏ ਜਾਣਗੇ ਤੇ ਯੂਨੀਵਰਸਿਟੀਆਂ ਵੀ ਬਣਾਈਆਂ ਜਾਣਗੀਆਂ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।